जी डॉक्टर साहब साढ़े को लिखत आई है चंडीगढ़ तो भैन सुखमन कौर जी दी ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਆਰਐਸਐਸ ਦੇ ਸੰਗਠਨਾਂ ਨੂੰ ਸਿੱਖਾਂ ਦੀ ਸਪੋਰਟ ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਹ ਲਿਖਦੇ ਹਨ ਸਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ ਕਿ ਪੰਜਾਬ ਵਿੱਚ ਆਰਐਸਐਸ 'ਚ ਸ਼ਾਮਲ ਹੋਣ ਵਾਲੇ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਨੈਸ਼ਨਲ ਟੀਵੀ ਤੇ ਸਿੱਖ ਆਰਐਸਐਸ ਦੇ ਪੱਖ ਵਿੱਚ ਗੱਲ ਕਰ ਰਹੇ ਹਨ। ਮੁਸਲਮਾਨ ਅਤੇ ਦਲਿਤ ਇਹਨਾਂ ਸਿੱਖਾਂ ਦਾ ਮਜ਼ਾਕ ਬਣਾ ਰਹੇ ਹਨ। 3 ਮਹੀਨੇ ਪਹਿਲਾਂ ਇਹਨਾਂ ਸੰਘੀ ਗਰੁੱਪਾਂ ਨੇ एक वीडियो बनाई सी अते फेसबुक ते चंगी प्रचलित कीती। ਇਹ ਵੀਡੀਓ ਇੱਕ ਕਹਿਣ ਨੂੰ ਸਿੱਖ ਇਨਸਾਨ ਵੱਲੋਂ ਬਣਾਈ ਗਈ ਸੀ ਜਿਸ ਵਿੱਚ ਰੱਜ ਕੇ ਨੈਸ਼ਨਲਿਜ਼ਮ ਦੀ ਗੱਲ ਕੀਤੀ ਗਈ ਸੀ ਤੇ ਹੋ ਸਕਦਾ ਹੈ ਕਿ ਇਹ ਵੀਡੀਓ ਹੁਣ ਤੱਕ ਦੀ ਸਭ ਤੋਂ ਵੱਧ ਸ਼ੇਅਰ ਕੀਤੇ ਜਾਣ ਵਾਲੀ ਵੀਡੀਓ ਹੋਵੇ। ਭਗਤ ਸਿੰਘ ਕ੍ਰਾਂਤੀ ਸੈਨਾ ਦਾ ਪ੍ਰਮੁੱਖ ਇੱਕ ਸਿੱਖ ਹੈ ਤਜਿੰਦਰ ਬੱਗਾ, ਉਸ ਨੇ ਇਹ ਵੀਡੀਓ ਬਣਾਈ ਸੀ YouTube ਤੇ। ਇਸ ਦਾ ਨਾਮ ਸੀ ਸਿੱਖ ਗਾਏ ਰਿਪਲਾਈ ਟੂ ਆਮਿਰ ਖਾਨ ਔਨ ਇੰਟੋਲਰੈਂਸ। ਇਸ ਦਾ ਜਵਾਬ ਕੁਝ ਸਿੱਖਾਂ ਨੇ ਦਿੱਤਾ ਪਰ ਮੁਸਲਮਾਨਾਂ ਵੱਲੋਂ ਵਿਤਕਰੇ ਭਰੇ ਜਵਾਬ ਮਿਲੇ। ਦੂਸਰਾ, ਹਰ ਇੱਕ ਸਮਝਦਾਰ ਸਿੱਖ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਰਾਸ਼ਟਰੀ ਮੰਚ ਤੇ ਆਰਐਸਐਸ ਸਿੱਖਾਂ ਨੂੰ ਦਲਿਤਾਂ ਅਤੇ ਮੁਸਲਮਾਨਾਂ ਖਿਲਾਫ ਵਰਤ ਰਹੀ ਹੈ। ਇਸ ਦਾ ਨਤੀਜਾ ਕੀ ਹੋ ਸਕਦਾ ਹੈ ਸਿੱਖਾਂ ਲਈ, ਕਿਉਂਕਿ ਪੰਜਾਬ ਵਿੱਚ ਦਲਿਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਤੀਸਰਾ, ਅਸੀਂ ਪੰਜਾਬ ਵਿੱਚ ਫੂਡ ਚੇਨ ਦੁਆਰਾ ਫੈਲਾਏ ਜਾ ਰਹੇ ਕੈਂਸਰ ਅਤੇ ਹੋਰ ਬਿਮਾਰੀਆਂ ਦੀ ਗੱਲ ਕਰਦੇ ਹਾਂ ਤੇ ਮਰਦਾਂ ਦੇ ਓਨਰਸ ਜਿਨ੍ਹਾਂ ਨੂੰ ਟੈਸਟੋਸਟੈਰੋਨ ਕਿਹਾ ਜਾਂਦਾ ਹੈ, ਇਹਨਾਂ ਦੀਆਂ ਗੋਲੀਆਂ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਮੁੰਡਾ ਪੈਦਾ ਹੋ ਸਕੇ, ਪਰ ਇਸ ਦੇ ਸਾਈਡ ਇਫੈਕਟਸ ਨਾਲ ਟਰਾਂਸਜੈਂਡਰ ਬੱਚੇ ਪੈਦਾ ਹੋ ਰਹੇ ਹਨ। ਕੀ ਇਹ ਗੱਲ ਹੋ ਸਕਦੀ ਹੈ ਕਿ ਨਸ਼ਿਆਂ ਤੋਂ ਇਲਾਵਾ ਪੰਜਾਬ ਵਿੱਚ ਏਡਜ਼ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੋਣ? ਏਡਜ਼ ਦੇ ਕੇਸਾਂ ਵਿੱਚ ਪੰਜਾਬ 'ਚ 20% ਵਾਧਾ ਹੋਇਆ ਹੈ। ਮੇਰੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਡਾਕਟਰਾਂ ਦੇ ਹਿੰਦੂਤਵਾ 'ਚ ਸ਼ਾਮਲ ਹੋਣ ਵਾਲੀ ਵੀਡੀਓ ਜ਼ਰੂਰ ਦੇਖ ਲੈਣਾ। ਧੰਨਵਾਦ ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ ਜੀ। ਉਹਨਾਂ ਨੇ ਚਿੰਤਾ ਦਾ ਇਜ਼ਹਾਰ ਕੀਤਾ ਕਿ ਆਰਐਸਐਸ ਨੂੰ ਸਪੋਰਟ ਸਿੱਖਾਂ ਚੋਂ, ਬੇਸ਼ੱਕ ਭਾਵੇਂ ਉਹਨਾਂ ਨੂੰ ਅਸੀਂ ਜਾਲੀ ਕਹੀਏ ਜਾਂ ਕੁਝ ਹੋਰ ਕਹੀਏ, ਬਟ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਗੜੀਧਾਰੀ ਰੂਪ ਦੇ ਵਿੱਚ, ਸਿੱਖੀ ਰੂਪ ਦੇ ਵਿੱਚ ਹੁਣ ਉਹ ਬਜਰੰਗ ਦਲ ਹੋਏ, ਸ਼ਿਵ ਸੈਨਾ ਹੋਏ, ਵਿਸ਼ਵ ਹਿੰਦੂ ਪਰਿਸ਼ਦ ਹੋਏ, ਰਾਸ਼ਟਰੀ ਸਿੱਖ ਸੰਗਤ ਹੋਏ ਜਾਂ ਬੀਜੇਪੀ ਹੋਏ, ਹਰ ਇੱਕ ਦੇ ਚਿਹਰੇ ਜਿਹੜੇ ਨੇ ਉਹ ਪੱਗਾਂ ਵਾਲੇ ਉਹਨਾਂ ਨੇ ਬਣਾ ਲਏ ਨੇ ਔਰ ਕਿਸੇ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਕਈ ਵਾਰ ਇਸ ਕਦਰ ਇਹ ਗਰੀਡ ਹੈ ਅਹੁਦੇ ਦੀ ਕਿ ਆਪਣੀ ਫੋਟੋ ਦੇਖਣ ਦੀ ਕਿ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਨੇ ਜੀ। ਔਰ ਉਹਨਾਂ ਨੇ ਇਹ ਬਿਲਕੁਲ ਠੀਕ ਕਿਹਾ ਕਿ ਜੇ ਤੁਸੀਂ ਇਹਨਾਂ ਦਾ ਪਰਮੂਟੇਸ਼ਨ ਕੰਬੀਨੇਸ਼ਨ ਦੇਖੋ, ਔਰ ਮੈਂ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗਾ ਵੀ ਬੜਾ ਫਿਰਕੂ ਪੱਤਰਕਾਰ ਸ਼ੇਖਰ ਗੁਪਤਾ ਜਿਹੜਾ ਹਰਿਆਣੇ 'ਚ ਜੋ ਕੁਝ ਹੋਇਆ ਉਸ ਨੂੰ ਮੂਛ ਦਾ ਰੌਲਾ ਜਾਟਾਂ ਦੇ ਗੁਣ ਗਾ ਰਿਹਾ ਹੈ ਕਿ ਜੀ ਉਹਨਾਂ 'ਚ ਤਾਂ ਜਾਟ ਗੰਨਾ ਨਾਂ ਦੇ, ਰੂੜੀ ਦੇ, ਇਸ ਕਿਸਮ ਦਾ ਬਈ ਉਹ ਜਿਹੜੀ ਸਾਰਾ ਵਹਿਸ਼ੀਪੁਣਾ ਹੈ ਉਹਨੂੰ ਜਿਹੜੇ ਇਹ ਹੁਣ ਹਿੰਦੂ ਤਵੀ ਨੇ ਉੱਥੋਂ ਵਾਲੇ ਤਾਂ ਸਰਕਾਰ ਡਿਨਾਇਲ 'ਚ ਹੀ ਆਈ, ਪਰ ਇਹ ਜਿਹੜੀ ਬੀਜੇਪੀ ਦੀ ਪੋਲਰਾਈਜੇਸ਼ਨ ਦੀ ਪੋਲਿਟਿਕਸ ਹੈ ਇਹ ਕਾਫੀ ਤੇਜ਼ੀ ਦੇ ਨਾਲ ਕੰਮ ਕਰ ਰਹੀ ਹੈ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਦਲਿਤ ਮੁਸਲਮਾਨ ਤਾਂ ਵੈਸੇ ਹੀ ਖੌਫਜ਼ਦਾ ਹੋ ਗਏ ਇੰਡੀਆ ਦੇ ਜੀ। ਦਲਿਤ ਜਿਹੜੇ ਨੇ ਉਹ ਥੋੜਾ ਬਹੁਤ ਸਿਰ ਚੁੱਕ ਰਹੇ ਨੇ। ਅਨਫੋਰਚੂਨੇਟਲੀ ਮਾਇਆਵਤੀ ਰੈਵੋਲੂਸ਼ਨ ਨੂੰ ਅੱਗੇ ਨਹੀਂ ਲਿਜਾ ਸਕੀ, ਜਿਵੇਂ ਕਾਂਸ਼ੀ ਇੱਕ ਵਾਰੀ ਤਾਂ ਚੀਫ ਮਿਨਿਸਟਰ ਬਣ ਗਈ, ਗੱਲ ਅੱਗੇ ਨਹੀਂ ਤੁਰੀ। ਹੁਣ ਜਿਹੜਾ ਰੋਹਿਤ ਵਰਮੂਲਾ ਜਿਹਨੇ ਆਤਮਘਾਤ ਕੀਤਾ ਹੈ ਉਹਨੇ ਇਨਸਪਾਇਰ ਕੀਤਾ ਔਰ ਕਨਈਆ ਕੁਮਾਰ ਜਿਸ ਨੇ ਬਿਲਕੁਲ ਅੱਜ ਵੀ ਉਸ ਦਾ ਕੋਈ ਲਾਈਵ ਉਹਨਾਂ ਦੀ ਹਿੰਦੀ ਸਰਵਿਸ ਤੇ 2 ਘੰਟੇ ਦਾ ਚੈਟ ਸੀ, 8000 ਕੇ ਕਿੰਨੇ ਲੋਕ ਚੈਟ ਕਰ ਰਹੇ ਸੀ ਐਂਡ ਹੀ ਇਜ਼ ਵੈਰੀ ਆਰਟੀਕੂਲੇਟ ਜੀ। ਔਰ ਜਿਹੜੀ ਮੈਂ ਸ਼ਾਇਦ ਖਬਰ ਮੈਂ ਜਦੋਂ ਜ਼ਿਕਰ ਕਰਨ ਲੱਗਿਆ ਪਤਾ ਨਹੀਂ ਮੈਂ ਇਹ ਗੱਲ ਕਹੀ ਕਿ ਨਹੀਂ ਕਿ ਵੀ ਜਿਹੜੇ ਸਟੂਡੈਂਟ ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਜਿਹੜਾ JNU ਦਾ ਵਾਈਸ ਪ੍ਰੈਜ਼ੀਡੈਂਟ ਹੈ ਉਹਨੇ ਮਨੂ ਸਮ੍ਰਿਤੀ ਸਾੜਨ ਦਾ ਐਲਾਨ ਕੀਤਾ ਹੈ ਕਿ ਅਸੀਂ JNU ਕੰਪਲੈਕਸ ਸਾੜਾਂਗੇ। ਸੋ ਜ਼ਾਹਿਰ ਹੈ ਕਿ ਦਲਿਤ ਅਵੇਅਰਨੈਸ ਜਿਹੜੀ ਹੈ ਬ੍ਰਾਹਮਣਵਾਦ ਦੇ ਖਿਲਾਫ ਇਸ ਵੇਲੇ ਇਹਨਾਂ ਨੂੰ ਸਿੱਧੇ ਤੌਰ ਤੇ ਬੀਜੇਪੀ ਨੂੰ ਜਾਂ ਖੱਬੇ ਪੱਖੀ ਟੱਕਰ ਰਹੇ ਨੇ ਲੈਫਟਿਸਟ ਜੀ। ਔਰ ਕਨਈਆ ਕੁਮਾਰ ਦਾ ਸੰਬੰਧ ਵੀ ਜਿਹੜੀ ਉਹਨਾਂ ਦੀ CPI ਦੀ ਯੂਥ ਵਿੰਗ ਹੈ ਉਹਦੇ ਨਾਲ ਹੈ ਤੇ ਜਾਂ ਕਨਈਆ ਕੁਮਾਰ ਵਰਗੇ ਜਿਹੜੇ ਪ੍ਰੋਮਿਸਿੰਗ ਦਲਿਤ ਨੇ। ਹੁਣ ਇਹ ਸਵਰਨ ਹਿੰਦੂ ਬੜੀ ਚਲਾਕੀ ਦੇ ਨਾਲ ਸਿੱਧੇ ਤੌਰ ਤੇ ਉਹਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਰੱਖਦੇ, ਉਹ ਸਿੱਖਾਂ ਨੂੰ ਵਰਤ ਰਹੇ ਨੇ। ਔਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਭੈਣ ਜੀ ਨੇ ਕਿ ਜਿਸ ਕਿਸਮ ਦੀ ਕੋਈ ਭਗਤ ਸਿੰਘ ਕ੍ਰਾਂਤੀ ਸੈਨਾ ਕੋਈ ਵੀਡੀਓ ਬਣਾਤੀ, ਇੱਦਾਂ ਦਾ ਇੱਕ ਦੁਮਛੱਲਾ ਦਿੱਲੀ ਕਮੇਟੀ ਦਾ ਮੈਂਬਰ ਇਹਦਾ TJ ਦਾ ਜਿਹੜਾ ਟੁੱਕੜ ਬੋਚ ਉਹਨੇ ਖਾਲਿਸਤਾਨ ਦੇ ਖਿਲਾਫ ਬਣਾਈ ਸੀ ਕਿ ਜੀ ਪੂਰੀ ਵੀਡੀਓ ਪਾਤੀ ਕਿ ਜੀ ਮੇਰਾ ਭਾਰਤ ਦੇਸ਼ ਔਰ ਗੁਰੂ ਨਾਨਕ ਸਾਹਿਬ ਨੇ ਵੀ ਜਿਹੜਾ ਹਿੰਦੁਸਤਾਨ ਸੰਭਾਲ ਸੀ ਬੋਲਾ ਕਿ ਇਹ वो।
ਸੋ ਇਹ ਸਾਰੇ ਹੀ ਇਹਨਾਂ ਦੇ ਐਫਰਟ ਨੇ ਜਿਹਦੇ ਥੱਲੇ ਉਹ ਕਨਫਿਊਜ਼ਨ ਪੈਦਾ ਕਰ ਰਹੇ ਨੇ। ਹੁਣ ਜਿਹੜਾ ਕੋਈ ਵੀ ਪਗੜੀ ਰੂਪ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ, ਜਿਵੇਂ ਆਮਰ ਖਾਨ ਦੇ ਨਾਲ ਦੀ ਗੱਲ ਕੀਤੀ, ਜਾਂ ਕੋਈ ਦਲਿਤਾਂ ਦੇ ਖਿਲਾਫ ਕਹਿੰਦਾ, ਆਮ ਨੂੰ ਤਾਂ ਨਹੀਂ ਪਤਾ ਨਾ ਕਿ ਵੀ ਇਹ ਕੀ ਨੇ ਜਿਹੜੇ ਕਾਮਨ ਨੇ। ਔਰ ਜਦੋਂ ਇਹਨਾਂ ਦੇ ਕੋਲ ਸਾਰਾ ਇਹਨਾਂ ਨੇ ਮੀਡੀਆ ਕੰਟਰੋਲ ਕੀਤਾ ਹੋਇਆ ਨਾਜ਼ੀਆਂ ਦੀ ਤਰ੍ਹਾਂ, ਔਰ ਉਹਨਾਂ ਹੀ ਇਮੇਜਸ ਨੂੰ ਬਾਰ-ਬਾਰ ਦਿਖਾਉਂਦੇ ਨੇ। ਔਰ ਇਹ ਜਿਹੜਾ ਪਾਰਟ ਉਹਨਾਂ ਨੇ ਫੂਡ ਚੇਨਸ ਰਾਹੀਂ ਕੈਂਸਰ ਦੀ ਗੱਲ ਕੀਤੀ, ਔਰ ਜਿਵੇਂ ਟਰਾਂਸਜੈਂਡਰ ਹਿਜੜੇ ਜਿਹੜੇ ਬਣਾਉਣ ਦੀ ਗੱਲ, ਕਿਉਂਕਿ ਮੁੰਡਾ ਹੋਏਗਾ ਤੇ ਥੱਲੇ ਟੈਸਟੋਸਟੇਰੋਨ ਦਿੰਦੇ ਨੇ, ਉਹਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਨੇ। ਔਰ ਇਹ ਗੱਲ ਸਭ ਤੋਂ ਪਹਿਲਾਂ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਪਟਿਆਲਾ ਬੇਸਡ ਨੇ ਔਰ ਇੱਥੇ ਵੀ ਅਕਸਰ ਆਉਂਦੇ ਰਹਿੰਦੇ ਨੇ, ਬੜੇ ਬੇਬਾਕ ਜਿਹੜੀ ਹੈ ਉਹ ਗੱਲ ਕਰਦੇ ਨੇ। ਪ੍ਰਿੰਸੀਪਲ ਸਾਹਿਬ ਸਿੰਘ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਿਆ, ਉਹਨਾਂ ਦੀ ਦੋਤੀ ਹੈ ਜੀ, ਔਰ ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਦੀ ਬੇਟੀ। ਸੋ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਦੇ ਉੱਤੇ ਕਮੈਂਟ ਕੀਤਾ ਸੀ, ਕਿਉਂਕਿ ਡਾਕਟਰ ਹੋਣ ਦੇ ਨਾਤੇ, ਪ੍ਰੈਕਟਿਸਿੰਗ ਡਾਕਟਰ ਨੇ, ਕਿ ਬਹੁਤ ਸਾਰੇ ਜਿਹੜੇ ਨਵੇਂ ਜੰਮੇ ਬੱਚੇ ਨੇ ਉਹ ਟਰਾਂਸਜੈਂਡਰ ਨੇ, ਹਿਜੜੇ ਜੰਮ ਰਹੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹਦੇ 'ਚ ਬਹੁਤ ਵੱਡਾ ਰੋਲ ਹੈ ਜਿਹੜਾ ਟੈਸਟੋਸਟੇਰੋਨ ਜਾਂ ਹੋਰ ਕਿਸਮ ਦੇ ਹਾਰਮੋਨ ਦਿੱਤੇ ਜਾਂਦੇ ਨੇ, ਮੁੰਡਾ ਹੋਏਗਾ ਇਸ ਦੇ ਲਈ। ਔਰ ਫਿਰ ਇਹਨਾਂ ਨੇ ਭੈਣ ਜੀ ਸੁਖਮਨ ਕੌਰ ਨੇ ਕਿਹਾ ਵੀ ਇਹ ਜਿਹੜੀ ਏਡਜ਼ ਐਂਡ ਕੈਂਸਰ ਜਿਹੜਾ ਬਹੁਤ ਜ਼ਿਆਦਾ ਹੈ ਇਸ ਵੇਲੇ, ਔਰ ਮੈਂ ਸਮਝਦਾ ਵੀ ਕੈਂਸਰ ਇਨਸੀਡੈਂਸ ਤਾਂ ਪੰਜਾਬ ਦੇ ਵਿੱਚ ਮੇਬੀ ਹਾਈਐਸਟ ਇਨ ਦਾ ਵਰਲਡ ਵਾਲੀ ਜਾ ਰਿਹਾ, ਔਰ ਏਡਜ਼ ਦਾ ਵੀ, ਕਿਉਂਕਿ ਏਡਜ਼ ਦਾ HIV ਟੈਸਟ ਹੀ ਨਹੀਂ ਕਰਦੇ ਹੈ। ਸੋ ਇਹ ਉਹਨਾਂ ਦਾ ਕਹਿਣਾ ਹੈ ਕਿ ਵੀ ਇੱਕ ਬੜੇ ਯੋਜਨਾਬੱਧ ਤਰੀਕਾ, ਕੋਈ ਸ਼ੱਕ ਨਹੀਂ ਹੈ। ਔਰ ਤੁਸੀਂ ਦੇਖੋ, ਜੇ ਤੁਸੀਂ ਸਟਰਗਲ ਦੀ ਗੱਲ ਕਰਨੀ ਹੈ, ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਏਡਜ਼ ਔਰ ਡਰੱਗਸ ਮਨੀਪੁਰ 'ਚ ਨੇ, ਨਾਰਥ ਈਸਟ। ਪੰਜਾਬ ਆਲਮੋਸਟ ਉਹਦੇ ਨੇੜੇ ਪਹੁੰਚ ਗਿਆ ਜੀ। ਮਨੀਪੁਰ ਉਹ ਹੈ ਜਿੱਥੇ ਜਿਹੜੇ ਨੇ ਉਹ ਭਾਰਤੀ ਸਟੇਟ ਦੇ ਖਿਲਾਫ ਲੜ ਰਹੇ ਸੀ ਗੁਰਿਲੇ, ਔਰ ਉੱਥੇ ਉਹਨਾਂ ਨੇ ਡਰੱਗਸ ਲਿਆਂਦੀਆਂ। ਫਿਰ ਉੱਥੇ ਉਹਨਾਂ ਨੇ ਜਦੋਂ ਡਰੱਗਸ ਦਾ ਯੂਜ਼ ਹੁੰਦਾ, ਕਿਉਂਕਿ ਬਹੁਤ ਸਾਰੀਆਂ ਡਰੱਗਸ ਫਿਰ ਇੰਟਰਾਵੀਨਸ ਹੁੰਦੀਆਂ ਨੇ, ਉਹੀ ਨੀਡਲਸ ਇਸਤੇਮਾਲ ਹੁੰਦੀਆਂ, ਤੇ ਉਹੀ ਜਿਹੜੀ HIV ਇਨਫੈਕਸ਼ਨ ਹੈ ਉਹ ਟਰੈਵਲ ਅਰਾਊਂਡ ਕਰਦੀ ਹੈ। ਸੋ ਚੈਲੰਜਸ ਇੰਨੇ ਜ਼ਿਆਦਾ ਨੇ ਕਿ ਕਈ ਵਾਰ ਇੱਕ ਨਾਈਟਮੇਅਰ ਜਿਹੀ ਬਣ ਜਾਂਦੀ ਹੈ ਜਦੋਂ ਤੁਸੀਂ ਸਾਰਿਆਂ ਨੂੰ ਦੇਖਦੇ ਹੋ ਕਿ ਵੀ ਗੱਲ ਜਾ ਕਿੱਧਰ ਨੂੰ ਰਹੀ ਹੈ। ਔਰ ਜਿਨ੍ਹਾਂ ਨੇ ਆਵਾਜ਼ ਚੁੱਕਣੀ ਸੀ ਪੰਜਾਬ ਦੇ ਵਿੱਚ, ਜੇ ਤੁਸੀਂ ਦੇਖੋ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਜੇ ਹੁਣ ਸੁਪਰੀਮ ਕੋਰਟ 'ਚ ਗਿਆ, ਅੱਜ ਫਿਰ ਸੈਂਟਰ ਗਵਰਨਮੈਂਟ ਨੇ ਸੁਪਰੀਮ ਕੋਰਟ 'ਚ ਪੰਜਾਬ ਨੂੰ ਹੀ ਭੰਨਿਆ ਜੀ। ਉਹਨਾਂ ਨੇ ਪੰਜਾਬ ਦਾ ਖੜਾ ਕੀਤਾ ਜੇਠ ਮਲਾਨੀ BJP ਦਾ ਹਿੰਦੂਤਵੀ ਸਿੰਧੀ, ਉਹਨੇ ਕਿਹਾ ਜੀ ਆ 5 ਜੱਜਾਂ ਦੇ ਪੈਨਲ 'ਚ ਇੱਕ ਹਰਿਆਣੇ ਦਾ, ਉਹਨੂੰ ਚੁੱਕ ਕੇ ਬਾਹਰ ਮਾਰੀ। ਹੁਣ ਗੱਲ ਇਹ ਹੈ ਵੀ ਕੇਸ ਲੂਜ਼ ਹੋ ਚੁੱਕਾ, ਇਹਨਾਂ ਨੇ ਰਲੇ ਹੋਏ ਨੇ ਸਾਰੇ। ਸਿਰਫ ਗਵਰਨਰ ਐਡਰੈਸ ਹੋਇਆ, ਤੁਸੀਂ ਉੱਚੀਆਂ ਜਿਹੜੀਆਂ ਟਾਰਾਂ ਮਾਰੋ, ਅਸੀਂ ਕੋਈ ਬੂੰਦ ਪਾਣੀ ਦੇ ਨਹੀਂ ਜਾਣ ਦਿਆਂਗੇ। ਦੂਜਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹਨਾਂ ਦਾ ਰਣਜੀਤ ਕੁਮਾਰ ਹੈ ਸੋਲਿਸਿਟਰ ਜਨਰਲ, ਉਹਨੇ ਅੱਜ ਫੇਰ ਕਿਹਾ ਕਿ ਅਸੀਂ ਸੁਪਰੀਮ ਕੋਰਟ ਦਾ ਡਿਸੀਜਨ ਜਿਹੜਾ ਹੈ ਕਿ ਭਾਈ ਨਹਿਰ ਬਣਾ ਕੇ ਦਿਓ, ਇਹਨੂੰ ਸਪੋਰਟ ਕਰਦੇ ਹਾਂ। ਖੁੱਲ ਕੇ ਹਰਿਆਣੇ ਦੇ ਨਾਲ ਆ ਗਏ ਜੀ। ਈਵਨ ਟ੍ਰਿਬਿਊਨ ਵਰਗੀ ਅਖਬਾਰ ਜਿਹਦਾ ਐਡੀਟੋਰੀਅਲ ਮੈਂ ਬੇਸ਼ੱਕ ਡਿਟੇਲਸ ਤਾਂ ਨਹੀਂ ਮੇਰਾ ਸੀ ਪਹਿਲਾਂ ਕਿ ਮੈਂ ਇਹਨੂੰ ਡਿਸਕਸ ਕਰਾਂਗਾ, ਪਰ ਜਿਸ ਤਰੀਕੇ ਨਾਲ ਉਹ ਕਹਿੰਦਾ ਪੋਰਿੰਗ ਫਾਇਰ ਔਨ ਵਾਟਰ, ਕੀਪ SYL ਪੈਸ਼ਨਸ ਲਿਮਿਟਡ ਟੂ ਕੋਰਟਸ ਆਫ ਸਟਰੀਟਸ। ਔਰ ਇੰਨਾ ਕੁ ਵੈਨਮਸ ਹੈ, ਉਹ ਕਹਿੰਦਾ ਜੀ ਇਹ ਜਿਹੜਾ ਤੁਸੀਂ ਪਾਣੀ ਦੇ ਉੱਤੇ ਤੇਲ ਪਾਰ, ਪੰਜਾਬ ਨੂੰ ਕਹਿ ਰਹੇ ਕਿ ਜੀ ਤੁਸੀਂ ਗਲੀਆਂ 'ਚ ਦੀ ਗੱਲ ਨਾ ਕਰੋ। ਹੁਣ ਅਮਰਿੰਦਰ ਨੇ ਕਿਹਾ ਮੈਂ ਮਾਰਚ ਕਰਾਂਗਾ, ਕੁਰਬਾਨੀ ਕਰਾਂ, ਇਹ ਕੁਝ ਨਹੀਂ ਹੈ, ਸਭ ਗਿੱਦੜ ਭਪਕੀਆਂ ਨੇ। ਲੇਕਿਨ ਇਹ ਵੀ ਇਹਨਾਂ ਨੂੰ ਟੋਲਰੇਟ ਨਹੀਂ ਹੁੰਦਾ। ਇਹ ਸ਼ੇਖਰ ਗੁਪਤੇ ਵਰਗੇ ਹਰਿਆਣੇ ਦਾ ਜੋ ਕੁਝ ਜਾਟਾਂ ਦੇ ਨਾਂ ਥੱਲੇ RSS ਨੇ ਕੀਤਾ ਕਿ ਇਹ ਬਿਸਾਈਡ ਦਾ ਪੁਆਇੰਟ ਹੈ ਜੀ, ਪਰ ਉਹਨੂੰ ਇਹ ਅੱਜ ਵੀ ਡਿਫੈਂਡ ਕਰ ਰਹੇ ਨੇ ਵੱਖਰੇ ਤਰੀਕੇ ਨਾਲ। ਔਰ ਪੰਜਾਬ ਦੇ ਪਾਣੀਆਂ ਦੀ ਮੰਗ ਨੂੰ ਬਜਾਏ ਕਿ ਇਸ ਦੀ ਲੈਜੀਟੀਮੇਸੀ, ਰਾਈਪੇਰੀਅਨ ਰਾਈਟ, ਪੰਜਾਬ ਦੇ ਪਾਣੀਆਂ ਦੀ ਲੁੱਟ, ਇਹਨੂੰ ਇਸ ਅੰਦਾਜ਼ ਦੇਖਣ, ਉੱਥੇ ਰੌਲਾ ਪਾ ਰਹੇ ਨੇ ਕਿ ਜੀ ਇਹ ਪੋਰਿੰਗ ਫਾਇਰ ਔਨ ਵਾਟਰ, ਤੁਸੀਂ ਪਾਣੀ ਦੇ ਉੱਤੇ ਅੱਗ ਲਾ ਰਹੇ ਹੋ। ਸੋ ਇਹ ਜਿਹੜਾ ਪਾਰਟ ਹੈ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹ ਸਾਨੂੰ ਉਹਨਾਂ ਵਿਸ਼ਿਆਂ ਵੱਲ ਵੀ ਸਾਡਾ ਧਿਆਨ ਲਿਜਾਂਦੇ ਨੇ ਜਿਹੜੇ ਅਸੀਂ ਵੀ ਕਈ ਵਾਰੀ ਸਾਡੀਆਂ ਨਜ਼ਰਾਂ ਚੋਂ ਨਹੀਂ ਗੁਜ਼ਰਦੇ। ਔਰ ਮੈਂ ਜਿਵੇਂ ਇੰਟਰਨੈਸ਼ਨਲ ਵਿਮਨਸ ਡੇ ਦੀ ਗੱਲ ਕੀਤੀ ਹੈ, ਮੈਨੂੰ ਇਸ ਗੱਲ ਦਾ ਫਖਰ ਹੁੰਦਾ ਹੈ TV 84 ਨਾਲ ਅਸੀਂ ਹੋਰ ਪਤਾ ਨਹੀਂ ਕੁਝ ਹਾਸਲ ਕੀਤਾ ਹੈ ਜਾਂ ਨਹੀਂ ਕੀਤਾ, ਲੇਕਿਨ ਬਹੁਤ ਸਾਰੀਆਂ ਸਾਡੀਆਂ ਭੈਣਾਂ ਬੱਚੀਆਂ, ਔਰ ਮੈਂ ਜਦੋਂ ਟਰੈਵਲ ਅਰਾਊਂਡ ਕਰਦਾ ਹਾਂ ਉਦੋਂ ਮੈਂ ਦੇਖਦਾ ਕਿ ਫਿਰ ਮੈਨੂੰ ਲੱਗਦਾ ਵੀ ਕਿੰਨਾ ਪੋਟੈਂਸ਼ੀਅਲ ਹੈ। ਕਿਉਂਕਿ ਇਹ ਪਲੇਟਫਾਰਮ ਇਸ ਲਈ ਕਿ ਗੁਰਦੁਆਰਿਆਂ 'ਚ ਤਾਂ ਕੋਈ ਹੈ ਹੀ ਨਹੀਂ ਸੀ। ਜੇ ਗੁਰਦੁਆਰਿਆਂ 'ਚ ਲੈਕਚਰ ਕਿਸੇ ਨੇ ਸੁਣਿਆ ਵੀ ਹੋਏ, 20-25 ਸਾਲ ਤੋਂ ਹੀ ਅਸੀਂ ਇਸ ਲਾਈਨ ਦੇ ਉੱਤੇ ਸੀ ਤੇ ਉਸ ਕਿਸਮ ਦਾ ਪਾਰਟ ਨਹੀਂ ਸੀ ਜਿਵੇਂ ਹੁਣ ਇੱਕ ਫੋਰਮ ਹੈ ਜਿਹਦੇ ਥੱਲੇ। ਔਰ ਮੈਂ ਇਹ ਐਨਕਰੇਜ ਵੀ ਕਰਦਾ, ਜਿਵੇਂ ਮੈਂ ਇੱਕ ਭੈਣ ਜੀ ਦਾ ਜ਼ਿਕਰ ਕੀਤਾ ਸੀ ਕਿ ਰਿਚਮੰਡ ਮਿਲੇ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਿਖੋ, ਐਕਸਪ੍ਰੈਸ ਕਰੋ ਆਪਣੇ ਆਪ ਨੂੰ। ਜਿਹੜੀ ਦੇਖੋ ਲੀਡਰਸ਼ਿਪ ਅਲਟੀਮੇਟਲੀ ਕੋਈ ਦਿੰਦਾ ਨਹੀਂ ਹੈ,
ਇੱਕ ਜਿਹੜੇ ਲੋਕ ਬੈਠੇ ਨੇ ਸੇਫ ਜ਼ੋਨ 'ਚ ਉਹਨਾਂ ਨੇ ਛੱਡਣੀਆਂ ਨਹੀਂ ਨੇ ਆਪਣੀਆਂ ਥਾਵਾਂ। ਜੀ ਤੇ ਇਹ ਜਿਹੜਾ ਕਿਰਪਾਨ ਜੇ ਗੁਰੂ ਨੇ ਦਿੱਤੀ ਹੋਈ ਹੈ, ਸਿੰਘ ਨਹੀਂ ਬਣਾਇਆ ਹੋਇਆ, ਤਾਂ ਫਿਰ ਮੇਰਾ ਖਿਆਲ ਹੈ ਕਿ ਵੀ ਬਿਹਾਈਂਡ ਦਾ ਕਰਟਨ, ਪਰਦੇ ਪਿੱਛੇ ਲੁੱਕ ਕੇ ਨਹੀਂ, ਖੁੱਲ ਕੇ ਜਿਹੜਾ ਖਾਲਿਸਤਾਨੀ ਐਕਟਿਵਿਸਟ ਵੀ ਬਣ ਜਾਂ ਜੋ ਵੀ ਕਿਸੇ ਦਾ ਫੀਲਡ ਹੈ, ਪਰ ਮੇਜਰ ਰੋਲ ਅੱਜ ਜਿਹੜਾ ਇਹ ਚੈਲੰਜ ਹੈ, ਇਸ ਨੂੰ ਸਾਡੀਆਂ ਸਿੱਖ ਬੱਚੀਆਂ, ਬੀਬੀਆਂ, ਭੈਣਾਂ ਜਿਹੜੀਆਂ ਨੇ ਉਹੀ ਸਾਨੂੰ ਅਗਵਾਈ ਦੇ ਸਕਦੀਆਂ ਨੇ। ਸੋ ਇਹਨਾਂ ਦਾ ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਥਰਾਣੇ ਬ੍ਰੇਕ ਫਿਰਸ ਤੁਸੀਂ ਕਿਤਨੀ ਜਾਣਾ ਜੀ ਡਾਕਟਰ ਸਾਹਿਬ, ਤੁਸੀਂ ਅੱਜ ਦਾ ਵਿਚਾਰ ਹੀ ਦੱਸ ਦਿਓ। ਅੱਛਾ, ਬ੍ਰੇਕ ਲੈ ਲਈਏ ਤਾਂ ਪਹਿਲਾਂ ਉੱਤੋਂ ਟੈਕਨੀਕਲ ਟੀਮ ਨੇ ਦਬਕਾ ਮਾਰਿਆ ਜੀ ਕਿ ਮਿੰਟ 5 ਰਹਿ ਗਏ, ਹੁਣ ਲੱਗੇ ਹੋ ਤੁਸੀਂ ਬ੍ਰੇਕ ਲੈਣ। ਜੀ ਡਾਕਟਰ ਸਾਹਿਬ, ਅਸੀਂ ਜਿਵੇਂ ਵਿਰਵੇ ਨਾਲ ਇੱਕ ਦਿਨ ਦੇ ਲਈ ਡਿਫਰੈਂਟ ਬਾਣੀਆਂ ਚੋਂ ਚੁਣਦੇ ਹਾਂ, ਸ਼ਲੋਕ ਸਹਿਸਕ੍ਰਿਤੀ ਇੱਕ ਦਿਨ ਅਸੀਂ ਵਿਚਾਰ ਚ ਲਿਆਂਦੇ ਜੀ, ਔਰ ਪਿਛਲੇ ਸ਼ਲੋਕਾਂ ਚ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਜਿਹੜਾ ਲੋਭ ਦੇ ਉੱਤੇ, ਮੋਹ ਦੇ ਉੱਤੇ, ਕਾਮ ਦੇ ਉੱਤੇ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਜਿਹੜਾ ਫਰਮਾਨ ਕੀਤੇ ਜੀ। ਅੱਜ ਜਿਹੜਾ ਸ਼ਲੋਕ ਦਾ ਵਿਸ਼ਾ ਹੈ ਉਹ ਹੰਕਾਰ ਦੇ ਉੱਤੇ। ਬਹੁਤ ਵਾਰ ਹਾਲਾਂ ਅਸੀਂ ਪੰਜਾਂ ਨੂੰ ਕਹਿੰਦੇ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪਰ ਜੇ ਤੁਸੀਂ ਹੋਰ ਬਰੀਕੀ ਦੇ ਨਾਲ ਦੇਖੋ ਕਿ ਇਹਨਾਂ ਪੰਜਾਂ ਦੀ ਮਾਂ ਜਿਹੜੀ ਹੈ ਉਹ ਹਉਮੈ ਹੈ, ਅਹਮ ਜੀ। ਅਹਮ, ਅਹੰਕਾਰ ਉਹਦੇ ਚੋਂ ਹੀ ਆਇਆ ਸੀ। ਹੰਕਾਰ ਕਹਿੰਦੇ ਆ ਸੰਸਕ੍ਰਿਤ ਚ ਅਹੰਕਾਰ ਹੈ। ਔਰ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਸੀ, ਇਵਨ ਪੰਜਾਂ ਤੋਂ ਵੀ ਪਹਿਲਾਂ ਗੱਲ ਕਰਦੇ ਆ ਕਿ ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਕਹਿ ਨਾਨਕ ਸੁਣੋ ਜਨੋ ਇਤ ਸੰਜਮ ਦੁਖ ਜਾਏ। ਸੋ ਅੱਜ ਹੰਕਾਰ ਦੇ ਉੱਤੇ ਵਿਚਾਰ ਹੈ। ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਮਿੱਤਰੰ ਤਜੰਤ ਸ਼ਤਰੰਗ ਦ੍ਰਿੜੰਤ, ਅਨਕ ਮਾਇਆ ਬਿਸੀਰਨੇ। ਕਿ ਹੇ ਹੰਕਾਰ, ਤੂੰ ਆਪਣੀ ਕਰਤੂਤ ਦੇ ਨਾਲ ਮਨੁੱਖਾ ਜੀਵ ਨੂੰ ਫਸਾ ਕੇ ਆਪਣੇ ਚੁੰਗਲ ਦੇ ਵਿੱਚ ਉਹਨੂੰ ਜਨਮ ਮਰਨ ਦੇ ਗੇੜ ਵਿੱਚ ਪਾਉਂਦਾ, ਜੋ ਉਸ ਤੋਂ ਛੁਟਕਾਰਾ ਨਹੀਂ ਹੁੰਦਾ। ਪਾਪ ਆਤਮਾ, ਤੂੰ ਤੇਰੀ ਹੋਂਦ ਮਨੁੱਖ ਨੂੰ ਪਾਪੀ ਬਣਾ ਦਿੰਦੀ ਹੈ। ਇਹ ਹੰਕਾਰ ਮਿੱਤਰ ਤਜੰਤ, ਇਸ ਹੰਕਾਰ ਦੇ ਪ੍ਰਭਾਵ ਥੱਲੇ ਅਸੀਂ ਆਪਣੇ ਸ਼ੁਭ ਚਿੰਤਕਾਂ ਨੂੰ, ਦੋਸਤਾਂ ਨੂੰ ਛੱਡ ਦਿੰਨੇ ਆ। ਸ਼ਤਰੰਗ ਦ੍ਰਿੜੰਤ, ਸ਼ਤਰੂਆਂ ਨੂੰ, ਦੁਸ਼ਮਣਾਂ ਨੂੰ ਅਸੀਂ ਉਹਨਾਂ ਦੇ ਨਾਲ ਖਲੋ ਜਾਂਦੇ ਆ। ਅਨਕ ਮਾਇਆ ਬਿਸੀਰ ਨੇ, ਕਿ ਬਹੁਤ ਸਾਰਾ ਖਲਾਰਾ ਜਿਹੜਾ ਮਾਇਆ ਦਾ ਉਹ ਇਸ ਹੰਕਾਰ ਨੇ ਸਾਨੂੰ ਉਸ ਦੇ ਵਿੱਚ ਲਿਆ ਕੱਤਿਆ। ਆਵੰਤ ਜਾਵੰਤ ਥਾਕੰਤ ਜੀਆ, ਦੁੱਖ ਸੁਖ ਬਹੁ ਭੋਗਣੇ, ਭ੍ਰਮ ਭਿਆਨ ਉਦਿਆਨ ਰਮਣੰ, ਮਹਾ ਬਿਕਟ ਅਸਾਧ ਰੋਗਣੇ। ਆਵੰਤ ਕਿ ਇਹ ਫਿਰ ਹੰਕਾਰ ਦੇ ਵਸ ਪਏ ਜਿਹੜੇ ਜੀਵ ਨੇ, ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕਦਾ ਨਹੀਂ ਹੈ। ਉਹ ਥੱਕ ਜਾਂਦੇ ਨੇ ਜੰਮਦਿਆਂ ਮਰਦਿਆਂ ਇਸ ਦੁਨੀਆ 'ਚ। ਦੁੱਖ ਸੁਖ ਬਹੁ ਭੋਗਣੇ, ਇਹ ਤੁਹਾਨੂੰ ਦੁੱਖਾਂ ਦੇ ਵਿੱਚ, ਸੁੱਖਾਂ ਦੇ ਵਿੱਚ, ਕਿਉਂਕਿ ਸੁੱਖ ਦਾ ਦੂਸਰਾ ਹਿੱਸਾ ਫਿਰ ਦੁੱਖ ਹੈ, ਉਸ ਦੇ ਵਿੱਚ ਹੀ ਗੇੜੇ ਲਵਾਉਂਦਾ। ਭ੍ਰਮ ਭਿਆਨ ਉਦਿਆਨ ਰਮਣੰ, ਇਹ ਇਵੇਂ ਹੀ ਹੈ ਮਨੁੱਖ ਦੀ ਸੁਰਤ ਜਿਵੇਂ ਬਹੁਤ ਭਿਆਨਕ ਜੰਗਲਾਂ ਦੇ ਵਿੱਚ ਰਮਣ ਕਰ ਰਹੀ ਹੋਏ, ਘੁੰਮ ਰਹੀ ਹੋਏ, ਚੈਨ ਨਾ ਹੋਏ। ਮਹਾ ਬਿਕਟ ਅਸਾਧ ਰੋਗਣੇ, ਇਹ ਹੰਕਾਰ ਮਹਾ ਬਿਕਟ ਜਿਹੜਾ ਬੜਾ ਖਤਰਨਾਕ ਭਿਆਨਕ ਹੈ, ਅਸਾਧ ਲਾ ਇਲਾਜ ਰੋਗ ਹੈ। ਤੇ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ ਕਿ ਪਰ ਇਸ ਲਾ ਇਲਾਜ, ਇਸ ਭਿਆਨਕ, ਇਸ ਉਦਿਆਨ 'ਚ ਘੁਮਾਉਣ ਵਾਲੇ, ਜਨਮ ਮਰਨ ਦੇ ਗੇੜ 'ਚ ਪਾਉਣ ਵਾਲੇ, ਮਿੱਤਰਾਂ ਨੂੰ ਛੱਡ ਕੇ ਦੁਸ਼ਮਣਾਂ ਨੂੰ ਦ੍ਰਿੜ ਕਰਵਾਉਣ ਵਾਲੇ, ਔਰ ਮੂਲ ਜਿਹੜਾ ਹੰਕਾਰ ਹੈ ਉਹਦਾ ਇੱਕ ਇਲਾਜ ਹੈ, ਬੈਦੰ ਪਾਰ ਬ੍ਰਹਮ ਪਰਮੇਸ਼ਰ, ਆਰਾਧ ਨਾਨਕ ਹਰ ਹਰ ਹਰੇ। ਕਿ ਇਸ ਦਾ ਵੈਦ, ਡਾਕਟਰ, ਫਿਜ਼ੀਸ਼ੀਅਨ, ਹਕੀਮ ਨਿਰੰਕਾਰ ਹੈ। ਹੰਕਾਰ ਦਾ ਵੈਦੰ ਪਾਰ ਬ੍ਰਹਮ ਪਰਮੇਸ਼ਰ, ਪਾਰ ਬ੍ਰਹਮ ਪਰਮੇਸ਼ਰ ਹੀ ਜਿਹੜਾ ਹੈ ਉਹ ਵੈਦ ਹੈ। ਆਰਾਧ ਨਾਨਕ ਹਰ ਹਰ ਹਰੇ। ਤੇ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਹੇ ਮਨੁੱਖ, ਇਹਨੂੰ ਯਾਦ ਕਰ, ਔਰ ਇਹੀ ਵਾਹਿਗੁਰੂ ਦਾ ਨਾਮ ਅਲਟੀਮੇਟਲੀ ਇਸ ਹੰਕਾਰ ਦੇ ਪੰਜੇ ਚੋਂ ਖਹਿੜਾ ਛੁਡਵਾ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।